लो जी एक मिनट अस्सलाम वालेकुम जी ਭਾਜੀ ਗੱਲ ਇਹ ਹੈ ਪੜਦਾ ਸਹੀ ਕਰੋ ਇਹ ਨੇ ਉਸਤਾਦ ਜਵੇਦ ਸਾਹਿਬ ਜਿਨ੍ਹਾਂ ਨੇ ਇੱਕ ਵੀਡੀਓ 'ਚ ਮੈਂ ਦੱਸਿਆ ਸੀ ਕਿ ਤੁਹਾਨੂੰ ਕੋਈ ਐਂਪਲੀਫਾਇਰ ਬਣਾਉਣ ਦੀ ਲੋੜ ਪੈ ਜੇ ਡੈਕ ਬਣਵਾਉਣਾ ਹੋਵੇ ਤੁਸੀਂ ਕੋਈ ਇਲੈਕਟ੍ਰੋਨਿਕ ਦਾ ਚੀਜ਼ ਹੋਵੇ ਇਹਨਾਂ ਰਾਬਤਾ ਕਰੋ। ਉਹ ਮੇਰੀ ਸਭ ਤੋਂ ਵੱਡੀ ਗਲਤੀ ਸੀ। ਉਹਦੀ ਵਜ੍ਹਾ ਇਹ ਹੈ ਕਿ ਭੈਣ ਇਹਨੂੰ ਤੁਸੀਂ ਜਦੋਂ ਬੰਦਾ ਕੁਆਰਾ ਹੁੰਦਾ ਨਾ 20-22 ਸਾਲ ਉਮਰ ਹੁੰਦੀ ਤੇ ਬੰਦਾ ਕਹਿੰਦਾ ਯਾਰ ਡੈਕਾਂ ਦਾ ਸ਼ੌਕ ਆ ਤੇ ਤੁਸੀਂ ਇਹਨੂੰ ਉਦੋਂ ਕਹਿਣਾ ਕਿ ਉਸਤਾਦ ਜੀ ਇਹ ਡੈਕ ਬਣਾਉਣਾ ਕਿੰਨੇ ਪੈਸੇ ਇਹਨੇ ਕਹਿਣਾ 10,000 15,000 20,000 ਜਿੱਦਾਂ ਦਾ ਵੀ ਤੁਸੀਂ ਇਹਨੂੰ ਕਹਿਣਾ ਕਿ ਭੈਣ ਬਣਾ ਦਿਓ। ਉਸ ਤੋਂ ਬਾਅਦ ਤੁਸੀਂ ਚੱਕਰ ਲਾਉਣੇ ਸ਼ੁਰੂ ਕਰ ਦੇਣੇ ਨੇ ਮਹੀਨੇ ਬਾਅਦ ਉਸਤਾਦ ਜੀ ਬਣਿਆ ਫਿਰ ਅਗਰ ਤੁਹਾਡੀ ਉਸ ਜ਼ਿੰਦਗੀ 'ਚ 100 ਸਾਲ ਦੀ ਹੋਵੇ 80 ਸਾਲ ਦੀ ਹੋਵੇ 90 ਸਾਲ ਦੀ ਹੋ ਜੇ ਉਸ ਜ਼ਿੰਦਗੀ 'ਚ ਤੁਹਾਨੂੰ ਚੀਜ਼ ਮਿਲ ਜਾਏ ਤੁਸੀਂ ਸ਼ੁਕਰਾਨੇ ਤੇ ਨਫਲ ਜ਼ਰੂਰ ਅਦਾ ਕਰਨੇ ਔਰ ਤੁਸੀਂ ਉਸ ਡੈਕ ਦੀ ਆਰਤੀ ਉਤਾਰਨੀ ਹੈ। ਹੋ ਸਕੇ ਤੇ ਕਾਲੇ ਬੱਕਰੇ ਦੀ ਸਿਰੀ ਵੀ ਉਹਦੇ ਉੱਤੇ ਤੁਸੀਂ ਵਾਰਨੀ। ਅੱਛਾ ਜੀ ਪਾਵੇ ਨਾਲ ਹੁਣ ਕੋਈ 2 ਸਾਲ ਹੋ ਗਏ ਨੇ ਇਹ ਭੈਣ ਨੂੰ ਮੈਂ 2 ਡੱਬੇ ਸਪੀਕਰਾਂ ਦੇ ਤੇ ਨਾਲ ਇੱਕ ਸਿਸਟਮ 2 ਸਾਲ ਕਿੱਥੇ ਹੋ ਗਏ ਗਰਮੀਆਂ 'ਚ ਮੈਂ ਆਇਆ ਸੀ ਅਜੇ ਗਰਮੀਆਂ ਨਹੀਂ ਆਈਆਂ। ਅੱਛਾ ਚਲੋ ਜੀ ਇੰਨੀ ਦੇਰ ਹੋ ਗਈ ਹਾਂ ਮੈਂ ਇਹਨਾਂ ਨੂੰ ਬਣਾਉਂਦੇ ਆ ਅੱਜ ਬਣਾਉਣਾ ਕੱਲ ਬਣਾਉਣਾ ਏਦਾਂ ਯਾਨੀ ਉਹ ਲੇਟ ਹੋਈ ਜਾ ਰਿਹਾ ਠੀਕ ਹੈ ਜੀ। ਅੱਜ ਭੈਣ ਨੂੰ ਨਹੀਂ ਆਏ ਨੇ ਕਿ ਡੱਬੇ ਬਣ ਗਏ ਨੇ ਕੱਲੇ ਤੇ ਨਾਲ ਜਿਹੜਾ ਸੀ ਉਹ ਨਹੀਂ ਹਲੇ ਤੇ ਮੈਂ ਦਿਲੋਂ ਮਨੋਂ ਕੱਢਦਾ ਸੀ ਕਿ ਵੀ ਮੇਰੀ ਕੋਈ ਚੀਜ਼ ਬਣਨੀ ਦਿੱਤੀ ਹੈ ਕਿਸੇ ਨੇ ਮੈਂ ਨਾ ਲੜ ਕੇ ਇਹਨੂੰ ਬਲੌਕ ਕਰਤਾ ਸੀ। ਇਹ ਫਿਰ ਆ ਗਿਆ ਰਹਿੰਦਾ ਇਹ ਵੀ ਨਹੀਂ ਇਹ ਆ ਗਿਆ। ਹੁਣ ਉਹ ਜਿਹੜਾ ਮੇਰਾ ਸਾਰਾ ਸਮਾਨ ਆ ਉਹ ਇਹਨੇ ਵਾਅਦਾ ਕੀਤਾ ਜੀ ਮੈਂ 30 ਤਰੀਕ ਨੂੰ ਬਣਾ ਦਿਆਂਗਾ ਇਸ ਮਹੀਨੇ ਦੀ ਯਾਨੀ 30 ਮਾਰਚ 2022 ਨੂੰ ਤੁਹਾਨੂੰ ਤੁਹਾਡਾ ਜੋ ਤੁਸੀਂ ਕਿਹਾ ਸਮਾਨ ਮਿਲ ਜਾਏਗਾ। ਉਹਦੀ ਗਵਾਹੀ ਦਿੱਤੀ ਇਸ ਬਦਕਿਸਮਤ ਆਦਮੀ ਨੇ। ਭਾਜੀ ਝੂਠਾ ਨਾ ਪਵਾ ਦਿਓ ਮੈਨੂੰ। ਨਹੀਂ ਬੇਫਿਕਰ ਹੋ ਜਾ। ਮੈਂ ਕਹਿੰਦਾ ਸੋਨੀ ਤੂੰ ਇਹੋ ਜਿਹਾ ਫੈਸਲਾ ਬਾਅਦ ਚ ਗੰਦਾ ਹੋਏਗਾ ਕਿ ਤੂੰ ਜ਼ਿੰਦਗੀ 'ਚ ਤੂੰ ਗੰਦੇ ਨਾਲੇ 'ਚ ਡਿੱਗ ਕੇ ਉਹਨਾਂ ਗੰਦਾ ਨਹੀਂ ਹੋਣਾ ਜਿਨ੍ਹਾਂ ਤੋਂ ਇਸ ਗੱਲ 'ਚ ਆ ਕੇ ਹੋ ਜਾਣਾ। ਤੁਸੀਂ ਤਿਆਰੀ ਓਏ ਤੂੰ ਇਹਨੂੰ ਜਾਣਦਾ ਨਹੀਂ ਭਾਜੀ ਲੇਕਿਨ ਜਿਹੜੇ ਉਹਦੇ ਜਜ਼ਬਾਤ ਆ ਨਾ ਭਾ ਦੇ ਫੁੱਲ ਰੈਡੀ ਆ। ਇਹ ਤੁਹਾਨੂੰ ਨੇ ਆਪ ਫਸਾਇਆ ਵਾ। ਉਹ ਸੋਨੀ ਖਾਨ ਡੱਬੇ ਤਿਆਰ ਆ ਵੈਰੀ ਗੁੱਡ ਸਿਰਫ ਐਂਪਲੀਫਾਇਰ ਦਿੰਦਾ। ਓਏ ਭਾਜੀ ਉਹਨੇ ਕਿਹਾ ਭਾਜੀ ਸਭ ਕੁਝ ਤਿਆਰ ਆ ਲੈ ਬਸ ਇੱਕ ਵਾਲੀਅਮ ਸੀ ਅੱਜ ਜੁਮਾ ਸੀ ਬਾਜ਼ਾਰ ਬੰਦ ਸੀ। ਨਾ ਤੇ ਹਫਤੇ ਵਾਲੇ ਦਿਨ ਤੂੰ ਕਹਿਣਾ ਭਾਜੀ ਅੱਜ ਬਾਜ਼ਾਰ ਉਹ ਭਾਈ ਮੈਂ ਗਿਆ ਸੀ ਉਹਦੀ ਵਾਲਦਾ ਵਿਚਾਰੀ ਦੀ ਹਸਪਤਾਲ ਉਹ ਮੁੰਡਾ ਆਇਆ ਹੀ ਨਹੀਂ। ਭਾਜੀ ਇਹ 4 ਦਿਨ ਪਹਿਲੇ ਸਮਾਨ ਇਸ ਕਮਰੇ 'ਚ ਪਰਸੋਂ ਤੂੰ ਕਹਿਣਾ ਕਿ ਭਾਜੀ ਅੱਜ ਇਤਵਾਰ ਹੋ ਗਈ ਆ ਅੱਜ ਤੇ ਚੱਲ ਜਾਓ ਤੂੰ ਕਹਿਣਾ ਗਿਆ ਸੀ ਉਹਦੀ ਵਾਲਦਾ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਉਹ ਲਾਹੌਰ ਲੈ ਗਏ ਨੇ। ਚੌਥ ਤੂੰ ਜਾਣਾ ਤੂੰ ਕਹਿਣਾ ਅੱਜ ਵਾਲੀਅਮ ਲੈ ਆਓ ਕਿਦੋਂ ਤੂੰ ਕਹਿਣਾ ਜੀ ਮੈਂ ਉਹਨੂੰ ਫੋਨ ਕੀਤਾ ਉਹ ਲਾਹੌਰ ਸੀ ਉਹਨੇ ਕਿਹਾ ਮੇਰੀ ਵਾਲਦਾ ਖਰਾਬ ਆ ਤੈਨੂੰ ਡੈਕਾਂ ਦੀ ਪਈ ਮੇਰੀ ਵਾਲਦਾ ਖਰਾਬ ਆ ਤੈਨੂੰ ਡੈਕ ਮੇਰੀ ਵਾਲਦਾ ਬਿਮਾਰ ਆ ਤੈਨੂੰ ਵਾਲੀਅਮ ਦੀ ਪਈ ਤੂੰ ਗਾਣੇ ਸੁਣੇਗਾ ਤੇ ਤੂੰ ਇਹਨੂੰ ਕਹਿਣਾ ਯਾਰ ਉਹ ਵਾਲੀਅਮ ਕਿਤੋਂ ਹੋਰੋਂ ਲੈ ਲਾ ਤੂੰ ਕਹਿਣਾ ਯਾਰ ਉਹ ਹੁੰਦਾ ਹੀ ਇਹਨੇ ਕਹਿਣਾ ਹੁੰਦਾ ਹੀ ਉਹਦੇ ਕੋ ਆ ਯਾਰ ਹੋਰ ਕੋਈ ਉਹ ਮਾਲ ਨਹੀਂ ਲੈਂਦਾ। ਏਦਾਂ ਕਰਦੇ ਕਰਦੇ 30 ਤਰੀਕ ਤੱਕ ਤੇਰਾ ਖੂਨ ਅੱਧਾ ਰਹਿ ਜਾਣਾ। ਕਦੀ ਵੀ ਨਾ ਸੋਚਿਓ ਹੁਣ ਤੁਹਾਡੀ ਮੈਂ ਕਹਿੰਦਾ ਆ ਗਿਆ ਖੁਦਾ ਦੀ ਕਸਮੇ ਆਪਣੇ ਅੱਖੀਂ ਵੇਖਿਆ ਇਹਦੇ ਕੰਮ ਕਿ ਕਿੰਨਾ ਕੁ ਸਤਾ ਦਿੰਦਾ ਹੋਊ ਅਗਲੇ ਨੂੰ ਕਿ ਡੈਕ ਬਣਾਉਣ ਵਾਲਾ ਬੰਦਾ ਕਹਿੰਦਾ ਯਾਰ ਮੈਂ ਲਾਹਨਤ ਭੇਜਦਾ ਡੈਕ ਤੇ ਮੈਂ ਇਹਨੂੰ ਨਹੀਂ ਛੱਡਣਾ। ਖੁਦਾ ਦੀ ਕਸਮੇ ਪਿਸਟਲ ਲੈ ਕੇ ਆ ਗਏ ਲੋਕੀ ਵੀ ਪਿਸਤੌਲਾਂ ਚ ਲੈ ਕੇ ਅੱਜ ਓਏ ਤੂੰ ਬਣਾਉਣਾ ਕਿ ਨਹੀਂ ਅੱਲਾ ਦੀ ਕਸਮ ਹੈ ਬਸ। ਤੇ ਐਸਾ ਕੰਮ ਭਾਜੀ ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਦਾ ਮੇਰੀਆਂ ਅੱਖਾਂ ਦੇ ਸਾਹਮਣੇ ਵਾਕਿਆ ਸੁਣ ਚਰਿਓੜ ਦੇ ਇੱਕ ਬੰਦੇ ਉਹਨਾਂ ਨੇ ਇਹਨੂੰ ਡੈਕ ਇੱਕ ਮੈਂ ਤੁਹਾਨੂੰ ਗੱਲ ਦੱਸਦੇ ਆ ਉਸਤਾਦ ਜੀ ਇਹ ਜੈਨੂਇਨ ਗੱਲ ਆ। ਅੱਜ ਭਾਵੇਂ ਡੈਕਾਂ ਦਾ ਦੌਰ ਨਹੀਂ ਰਿਹਾ ਲੇਕਿਨ ਸਾਊਂਡ ਕੁਆਲਿਟੀ ਤੇ ਅੱਜ ਵੀ ਹੈਗੀ ਨਾ। ਇਸ ਬੰਦੇ ਦੇ ਹੱਥ ਦਾ ਬਣਿਆ ਡੈਕ ਦੇਸੀ ਤੂੰ ਉਹਦੇ ਨਾਲ ਦੁਨੀਆ ਦਾ ਕੋਈ ਜਾਪਾਨੀ ਕੋਰੀਅਨ ਕੋਈ ਰੱਖ ਲਾ ਜੇ ਉਹ ਖੰਗਨ ਦਵੇ ਵਾਹ ਤੇ ਖੁਦਾ ਦੀ ਕਸਮ ਤੁਹਾਡੀਆਂ ਜੁੱਤੀਆਂ ਮੇਰਾ ਸਿਰ ਡੇਟ ਨਾ ਬਦਵਾ ਦੇ। ਮੈਂ ਗੱਲ ਕਰ ਰਿਹਾ ਕਿ ਇਸ ਬੰਦੇ ਦਾ ਬਣਿਆ ਡੈਕ ਕੁਆਲਿਟੀ ਚੱਲਦੇ ਦੀ ਉਹਦੇ ਨਾਲ ਜਿਹੜਾ ਮਰਜ਼ੀ ਆਡੀਓ ਸਿਸਟਮ ਰੱਖ ਲਾ ਲੇਕਿਨ ਹੋਵੇ ਉਹਦੇ ਲੈਵਲ ਦਾ। ਮਤਲਬ ਇਹਨੇ ਇਹ ਨਹੀਂ ਕਿ ਇਹਨੇ 1000 ਵਾਟ ਦਾ ਬਣਾਇਆ ਤੁਸੀਂ 10,000 ਵਾਟ ਵਾਲਾ ਨਾ ਰੱਖ ਲਓ ਨਹੀਂ ਇੱਕੋ ਲੈਵਲ ਦਾ ਇੱਕੋ ਵਾਟ ਲੈਵਲ ਠੀਕ ਹੈ ਜੀ। ਔਰ ਸਾਰਾ ਦੇਸੀ ਬਣਿਆ ਹੋਏਗਾ ਇਹਦੇ ਹੱਥਾਂ ਦਾ ਤੇ ਤੁਸੀਂ ਜਿੱਡੀ ਮਰਜ਼ੀ ਵੱਡੀ ਕੰਪਨੀ ਦਾ USA ਜਰਮਨੀ ਜਾਪਾਨੀ ਉਹਦੇ ਨਾਲ ਰੱਖ ਲਓ ਤੁਹਾਨੂੰ ਮਜ਼ਾ ਅੱਧਾ ਵੀ ਆ ਜਾਣਾ ਉਹਦੇ ਨਾਲ ਤੇ ਤੁਸੀਂ ਇਹਦੀ ਕੁਆਲਿਟੀ ਵੀ ਹੈ ਠੀਕ ਹੋ ਐਵੇਂ ਨਹੀਂ ਲੋਕੀ ਇਹਦੇ ਡੱਕਾਂ ਨੂੰ ਮੰਨਦੇ। अच्छा चनियोड़ ते बंदे अच्छा फिर ਇਹਦੇ ਗਾਹਕ ਕਿੱਦਾਂ ਹੁੰਦੇ ਇਹਦੇ ਗਾਹਕ ਇਦਾਂ ਨਹੀਂ ਹੁੰਦੇ ਕਿ ਕੋਈ ਇਧਰੋਂ ਆ ਗਿਆ ਕੋਈ ਨਹੀਂ
ਤੈਨੂੰ ਡੈਕ ਬਣਾਤਾ ਨਾ ਤੇ ਤੇਰੇ 20 ਗਾਹਕ ਉਹ ਸੁਣ ਕੇ ਦਿਖਾਉਣੇ ਆ ਕਿ ਉਹ ਬਣਵਾਇਆ। ਮੈਂ ਤੁਹਾਨੂੰ ਆਪਣੀ ਇੱਕ ਮਿਸਾਲ ਦੇਣਾ, ਜੈਨੂਨ, ਮੇਰੀ ਮਾਂ ਵੀ ਗਵਾਹ ਇਸ ਚੀਜ਼ ਦੀ। ਇਹਦੇ ਕੋਲ 900 ਰੁਪਏ ਦੇ ਸਪੀਕਰ ਹੁੰਦੇ ਸੀ ਪ੍ਰੋ ਸਟਾਰ ਦੇ, 900 ਦੇ ਸੀ, 8-900 ਦੇ, 1000 ਰੁਪਏ ਦੇ 10 ਇੰਚ ਦੇ ਸਪੀਕਰ। ਅੱਜ ਅਗਰ ਉਹ ਹੋਣ ਤੇ 5 ਦੇ ਹੋਣਗੇ, 6 ਦੇ ਹੋਣਗੇ, ਬਸ। ਮਤਲਬ ਅੱਜ ਦੇ ਦੌਰ ਨਾਲ 5000 ਰੁਪਏ ਦੇ ਸਪੀਕਰ ਦੀ ਜੋੜੀ ਕੁਝ ਵੀ ਨਹੀਂ। ਉਦੋਂ 900 ਰੁਪਏ ਦੇ ਸਪੀਕਰ ਸੀ ਨਾਰਮਲ। ਇਹਨੇ ਉਹ ਮੈਨੂੰ ਪ੍ਰੋ ਸਟਾਰ ਦੇ ਸਪੀਕਰ ਤੇ ਡੈਕ ਬਣਾ ਕੇ ਦਿੱਤਾ, ਮੈਂ ਆਪਣੇ ਘਰ ਲੈ ਗਿਆ। ਪਹਿਲੇ ਕਿਦਾਂ ਹੋਇਆ, ਪਹਿਲੇ ਤੇ ਸਾਲ ਅੱਧੇ ਪੈਸੇ ਵੀ ਦਿੱਤੇ ਰਹੇ ਇਹਨੂੰ, ਚੱਕਰ ਜ਼ਲੀਲ ਹੋ ਗਿਆ, ਕੱਖ ਨਹੀਂ। ਮੈਨੂੰ ਪੁੱਛਿਆ, ਮੈਂ ਕਿਹਾ ਤੂੰ ਬਣਾਉਂਦਾ ਕਿਉਂ ਨਹੀਂ? ਕਹਿੰਦਾ ਮੇਰੇ ਕੋਲ ਪੈਸੇ ਵਰਤੇ ਗਏ। ਮੈਂ ਕਿਹਾ ਲੈ ਫੜ ਤੂੰ ਪੈਸੇ, ਤੂੰ ਬਣਾ। ਅਸੀਂ ਸ਼ੀਟ ਲੈ ਕੇ ਆਂਦੀ। ਅੱਛਾ ਮੈਂ ਕਰੈਕਟਰ ਕਿਦਾਂ ਦਾ ਵਾ, ਇਹ ਨਹੀਂ ਹੈਗਾ ਕੰਮ ਕਿ ਮੈਂ ਸਿਰਫ ਉਹ ਬਣਾਉਣੇ ਨੇ, ਨਹੀਂ, ਬਾਜ਼ਾਰੋਂ ਪਾਉਣੀ ਦੀ ਸ਼ੀਟ ਲਿਆ ਕੇ ਕੱਟ ਕੇ ਡੱਬੇ ਵੀ ਆਪੇ ਬਣਾ ਲੈਣੇ। ਵਾਹ ਵਾਹ ਵਾਹ। ਮੁਹਤਾਜ਼ਗੀ ਨਹੀਂ ਗੀ ਕਿਸੇ ਕੰਮ ਦੀ ਵੀ ਕਿ ਇਹ ਮੇਰਾ ਕੰਮ ਨਹੀਂ ਹੈਗਾ ਤੇ ਮੈਂ ਇਹ ਉਹਨੇ ਕਰਨਾ, ਨਹੀਂ। ਕਰਨ ਤੇ ਆਵੇ ਤੇ ਬਾਡੀ ਵੀ ਆਪੇ ਬਣਾ ਲੈਣੀ ਹੈ, ਵਾਹ। ਪਲੇਟਾਂ ਵੀ ਅੰਦਰਲੀਆਂ ਆਪੇ ਬਣਾ ਲੈਣੀਆਂ, ਡੱਬੇ ਵੀ ਆਪੇ ਬਣਾ, ਸਾਰਾ ਕੁਝ ਆਪੇ ਕਰ ਲੈਣਾ। ਜਦੋਂ ਮੈਂ ਦਿੱਤੇ ਨਾ ਪੈਸੇ, ਭਾਣ ਉਦੋਂ ਸ਼ੀਟ ਆਈ ਆ, ਸਮਾਨ ਆਇਆ, ਆਰੀਆਂ ਆਈਆਂ ਨੇ। ਰਾਤ ਨੂੰ ਘਰ 'ਚ ਇੱਕ ਸਾਡਾ ਯਾਰ ਨੰਨਾ ਹੁੰਦਾ ਸੀ, ਉਹਨੂੰ ਨਾਲ ਲਿਆ ਭਾਣ ਨੇ। ਮੇਰੇ ਸਾਹਮਣੇ ਇਹਨਾਂ ਨੇ ਸ਼ੀਟਾਂ ਕੱਟੀਆਂ ਨੇ, ਡੱਬੇ ਬਣਾਏ ਨੇ। 1-2 ਦਿਨਾਂ 'ਚ ਇਹਨਾਂ ਨੇ ਮੈਨੂੰ ਡੈਕ ਬਣਾ ਕੇ ਦੇ ਦਿੱਤਾ। ਤੇ ਹੁਣ ਉਸ ਡੈਕ ਦੀ ਇੱਕ ਹੋਰ ਗੱਲ ਦੱਸਾਂ, ਹੁਣ ਉਹ ਰਾਤ ਨੂੰ ਸ਼ੀਟਾਂ ਬਣੀਆਂ ਨੇ ਤੇ ਮੇਰਾ ਹਾਲ ਅਗਲੇ ਦਿਨ ਹੀ, ਉਸ ਤੋਂ ਅਗਲੇ ਦਿਨ ਡੱਬੇ ਤਿਆਰ ਹੋ ਗਏ ਤੇ ਡੈਕ ਬਣ ਰਿਹਾ ਇਹਦੀ ਦੁਕਾਨ ਤੇ ਉਦੋਂ ਆ ਨਸ਼ਈ ਪੰਨੀ ਨਹੀਂ, ਪੰਨੀ ਟੈਪ, ਐਡੀ ਸਿਗਰਟ ਦੀ ਪੰਨੀ, ਉਹ ਪੰਨੀ ਦੇ ਤੋਂ ਨਸ਼ਾ ਕਰਦੇ ਸੀ ਨਾ, ਅੱਜ ਵੀ ਕਰਦੇ ਹੋਣਗੇ। ਤੇ ਉਹ ਇਹ ਪੰਨੀ ਨਾਲ ਜਿਹੜੇ ਸਰਕਟ ਹੁੰਦੇ ਸੀ ਨਾ, ਉਹਨਾਂ ਦੇ ਉੱਤੇ ਪੰਨੀ ਲਵੇਟ ਕੇ ਨਾ ਰਬੜ ਚੜਾਉਂਦਾ ਹੁੰਦਾ ਸੀ ਕਿ ਉਹ ਸਿਗਨਲਸ ਨਾ ਇੱਕ ਦੂਜੇ ਨਾਲ ਨਾ ਸ਼ੀਲਡਿੰਗ ਕਰਨੀ, ਮਤਲਬ ਕਿ ਉਹ ਸਿਗਨਲ ਨਾ, ਉਹਦੀ ਵੇਵਸ ਨਾ ਜਾਵੇ ਦੂਜਿਆਂ ਪੁਰਜਿਆਂ ਤੱਕ। ਅੱਛਾ। ਉਹ ਬਣ ਰਿਹਾ ਤੇ ਮੈਂ ਘਰੋਂ ਲੇਟ ਆ, 12-1 ਦਾ ਟਾਈਮ ਆ, ਅੱਬਾ ਮੇਰਾ ਲੱਭ ਰਿਹਾ ਤੇ ਮੈਂ ਡੈਕ ਬਣਵਾ ਰਿਹਾ। ਤੇ ਉਹਨੂੰ ਪਤਾ ਸੀ ਇਹਦੇ ਕੋਲ ਬੈਠਾ ਹੋਣਾ। ਹੁਣ ਟਾਈਮਿੰਗ ਨੋਟ ਕਰਨੀ ਹੈ ਕਿ ਇਹਨੇ ਮੈਨੂੰ ਕਿਹਾ, ਓਏ ਉਹ ਪਾਣ ਵਾਲੇ ਕੋਲ ਨਾ ਪੰਨੀ ਲੈ ਗਿਆ। ਅੱਛਾ। ਉਧਰੋਂ ਮੇਰਾ ਅੱਬਾ ਆ ਰਿਹਾ, ਮੈਨੂੰ ਨਹੀਂ ਪਤਾ। ਮੈਂ ਪਾਣ ਵਾਲੇ ਕੋਲ ਪੰਨੀ ਇੰਝ ਹੱਥੇ ਫੜੀ ਹੈ ਤੇ ਮੈਂ ਜਾ ਰਿਹਾ, ਇਹ ਦੀਆਂ ਪੌੜੀਆਂ ਨੇ ਤੇ ਮੈਂ ਇੰਝ ਮੁੜਨ ਲੱਗਾ ਤੇ ਇਹ ਮੇਰਾ ਅੱਬਾ ਖੜਾ ਤੇ ਮੇਰੇ ਹੱਥ 'ਚ ਪੰਨੀ ਦੇਖ ਰਿਹਾ। ਇਹ ਕੀ? ਮੈਂ ਕਿਹਾ ਜੀ ਇਹ ਜਵੇਦ ਨੇ ਉੱਪਰ ਮੰਗਾਈ। ਸਮਝ ਆ ਰਹੀ ਗੱਲ? ਆਹੋ, ਉਹਨੇ ਕਰੈਕਟਰ ਨਸ਼ਾ ਸ਼ੁਰੂ ਕਰ ਲਿਆ। ਉਹ ਮੈਂ ਉੱਪਰ ਗਿਆ, ਖੈਰ ਉਹ ਚਲੇ ਗਏ। ਉਹ ਖੈਰ ਉਹ ਇਹਦਾ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਵੀ ਇਹਦੇ ਕੋਲ ਬਾਅਦ ਕੋਈ ਰੌਲਾ ਨਹੀਂ। ਉਹ ਫਿਰ ਉਹਨਾਂ ਨੂੰ ਪਤਾ ਲੱਗ ਗਿਆ। ਇਹ ਕੇਸ ਉਦੋਂ ਹੋਇਆ, ਡੈਕ ਬਣ ਕੇ ਘਰ ਚਲਾ ਗਿਆ। ਠੀਕ ਹੈ ਜੀ, ਘਰ ਚਲਾਇਆ ਤੇ ਉਹ ਸਪੀਕਰ ਇੰਜ ਲੱਗੇ ਇਹ 9 ਲੱਖ ਵਾਲੇ ਸਪੀਕਰ 900 ਵਾਲੇ ਆਏ ਨਹੀਂ, ਇੱਕਦਮ ਦਾ ਰਿਜ਼ਲਟ। ਠੀਕ ਹੈ ਜੀ, ਚੱਲ ਪਿਆ। ਅੱਛਾ, ਹੁਣ ਇਹਦੇ ਡੈਕ ਦਾ ਇੱਕ ਹੋਰ ਪਤਾ ਨਹੀਂ ਕੀ ਕਰਦਾ ਵਿੱਚ ਜਾਂ ਕੀ ਹਿਸਾਬ ਆ ਕਿ ਅੰਦਰ ਬੈਠਕ 'ਚ ਤੂੰ ਬੈਠਾ ਨਾ ਤੇ ਤੈਨੂੰ ਇੱਕ ਬੇਸ ਆ ਰਹੀ ਹੈ, ਬੈਠਕ 'ਚ ਤੇ ਆ ਰਹੀ ਹੈ ਜਾਂ ਜਿਸ ਕਮਰੇ 'ਚ ਪਿਆ ਉੱਥੇ ਆ ਰਹੀ ਹੈ। ਜਦੋਂ ਤੂੰ ਉੱਥੋਂ ਬਾਹਰ ਨਿਕਲ ਜਾਣਾ ਨਾ ਤੇ ਬੇਸ ਡਬਲ ਸੁਣਾਈ ਦੇ, ਮੈਨੂੰ ਉਹਦਾ ਵਾਲੀਅਮ ਵੱਧ ਜਾਂਦਾ। ਵਾਹ। ਯਾਨੀ ਉਹਦੀ ਕੋਈ ਡੱਬੇ ਦੀ ਸੈਟਿੰਗ ਥਰੋ ਐਸੀ ਹੁੰਦੀ ਹੈ ਕਿ ਗਲੀ 'ਚ ਖਲੋਤਿਆਂ ਇੰਜ ਲੱਗ ਰਿਹਾ ਪਤਾ ਨਹੀਂ ਕੀ ਅੰਦਰ ਹੋ ਰਿਹਾ, ਤੇ ਤੂੰ ਅੰਦਰ ਜਾਣਾ ਤੇ ਹਲਕੀ ਜਿਹੀ ਆਵਾਜ਼। ਵਾਹ ਵਾਹ, ਸਮਝ ਆ ਰਹੀ ਗੱਲ ਦੀ? ਉਹ ਇਹ ਨਿਜ਼ਾਮ ਸੀ। ਹੁਣ ਉਹ ਸੀ ਦੌਰ ਡੈਕਾਂ ਦਾ, ਹਰ ਦੂਜੇ ਬੰਦੇ ਨੂੰ ਸ਼ੌਕ ਸੀ ਬੇਸ ਤੇ ਇਹ ਉਹ ਮੈਂ ਲਾਇਆ ਵਾ ਤੇ ਮੈਨੂੰ ਨਹੀਂ ਪਤਾ ਕਿ ਬਾਹਰੋਂ ਕੋਈ ਮੁੰਡਾ ਕਈ ਵਾਰੀ ਦਰਵਾਜ਼ਾ ਖੜਕਾ ਕੇ ਲੋਕਾਂ ਨੇ ਪੁੱਛਿਆ ਕਿ ਯਾਰ ਇਹ ਕੀ ਚੱਲ ਰਿਹਾ, ਸਾਨੂੰ ਤੇ ਦਿਖਾ। ਅੱਛਾ, ਕੀ ਇੰਨੀ ਸੌਫਟ ਇੰਨੀ ਮਿੱਠੀ ਬੇਸ ਕਾਹਦੀ ਹੈ? ਸਮਝ ਆ ਰਹੀ? ਤੇ ਉਹ ਖੈਰ 2-3 ਇਦਾਂ ਦੇ ਕਰੈਕਟਰ ਵੀ ਆਏ। ਉਹ ਇੱਕ ਕਰੈਕਟਰ ਲੰਘਿਆ, ਉਹ ਅੰਦਰ ਨਹੀਂ ਆਇਆ, ਉਹ ਚਲਾ ਗਿਆ। ਸਵੇਰ ਨੂੰ ਅਗਲੇ ਦਿਨ ਮੈਂ ਵਾਪਸ ਆਇਆ ਤੇ ਅੰਮੀ ਕਹਿੰਦੀ ਵੀ ਇੱਕ ਬੁੱਢੀ ਆਈ ਸੀ ਤੇ ਉਹ ਕਹਿੰਦੀ ਆ ਕਿ ਵੀ ਆ ਤੇਰੇ ਕਹਿੰਦੀ ਬਾਜੀ ਤੇਰੇ ਮੁੰਡੇ ਨੇ ਕੋਈ ਡੈਕ ਡੁੱਕ ਬਣਵਾਇਆ? ਮੇਰੀ ਅੰਮੀ ਕਹਿੰਦੀ ਆਹੋ। ਤੇ ਅੰਮੀ ਨੂੰ ਪਤਾ ਸੀ ਕਿ ਹੁਣ 2 ਸਾਲ ਇਹਨੇ ਲਾਏ ਨੇ। ਅੰਮੀ ਕਹਿੰਦੀ ਆਹੋ, ਉਹਨੇ ਤੇ ਸਾਲ 1.5 ਸਾਲ 2 ਸਾਲ ਜ਼ਲੀਲ ਹੋ ਕੇ ਵਿਚਾਰੇ ਨੇ ਬਣਵਾਇਆ ਤੇ ਲੈ ਕੇ ਆਇਆ। ਕਹਿੰਦੀ ਮੇਰਾ ਮੁੰਡਾ ਰਾਤ ਦਾ ਰੋਟੀ ਨਹੀਂ ਖਾਂਦਾ, ਕਹਿੰਦਾ ਜਾਂ ਡੈਕ ਲੈਣਾ ਵਾ ਨਹੀਂ ਤੇ ਮੈਂ ਰੋਟੀ ਨਹੀਂ ਖਾਣੀ। ਵਾਹ, ਤੇਰਾ ਭਲਾ ਹੋ ਗਿਆ। ਤੇ ਮੇਰੀ ਅੰਮੀ ਕਹਿੰਦੀ ਕਿ ਉਹਨੇ ਤੁਹਾਨੂੰ ਖਾ ਜਾਣਾ, ਸਾਰਿਆਂ ਨੂੰ ਉਹਨੇ ਦੇਣਾ ਨਹੀਂ, ਮੈਨੂੰ ਪਤਾ। ਲੋ ਜੀ, ਉਹਦਾ ਮੁੰਡਾ ਤਰਲੇ, ਉਹਦੀ ਮਾਂ ਨੇ ਤਲ, ਮੈਂ ਕਿੱਥੋਂ ਦਵਾਂ ਹੁਣ, ਮੈਂ ਬਣਵਾਇਆ ਕਿੱਦਾਂ ਸੀ? ਠੀਕ ਹੈ ਨਾ? ਨਹੀਂ ਬਾਬਾ ਜੀ ਮੈਂ ਯਾਨੀ ਇਹ ਇਹਦੀ ਕੁਆਲਿਟੀ ਆ। ਉਹ 900 ਵਾਲਾ, ਫਿਰ ਇੱਕ 2-3 ਹਜ਼ਾਰ ਵਾਲਾ ਸਪੀਕਰ 12 ਇੰਚ ਦਾ ਆ ਗਿਆ। ਉਹ ਤੇ ਤੂੰ ਸੋਹਣੀ ਉਹਦੇ ਅੱਗੇ ਬਹਿ ਕੇ, ਕੋਈ ਦਿਲ ਦਾ ਪੇਸ਼ੈਂਟ ਨਾ ਉਹਦੇ ਅੱਗੇ ਬਹਿ ਕੇ ਪੂਰਾ ਇੱਕ ਗਾਣਾ ਨਹੀਂ ਸੁਣ ਸਕਦਾ, ਹਲਕੀ ਆਵਾਜ਼ 'ਚ ਵੀ। ਤੈਨੂੰ ਇੰਝ ਲੱਗਣਾ ਬੇਸ ਕੰਨਾਂ 'ਚ ਨਹੀਂ ਜਾ ਰਹੀ, ਮੇਰੀ ਸਕਿਨ ਦੇ ਅੰਦਰ ਵੀ ਵੜੀ ਜਾ ਰਹੀ ਹੈ। ਇਦਾਂ ਦਾ ਮਤਲਬ ਕੋਈ ਹਿਸਾਬ ਸੀ।
ਪਹਿਲੇ ਇਹ ਉਹਦੀ ਤਾਰੀਫ ਵੇਖ ਲਓ, ਮੈਂ ਬਾਤ ਤਾਰੀਫ ਚ 5 ਮਿੰਟ ਲਾਏ ਆ, ਸਾਫ਼ ਤਾਰੀਫ ਚ ਮੈਂ ਅੱਧਾ ਘੰਟਾ ਲਾਇਆ। ਚਨਿਓੜ ਦੇ ਬੰਦੇ ਉਹਨਾਂ ਨੇ ਤਾਂ ਡੈਕ ਸੁਣ ਲਿਆ ਕਿਤੇ, ਚਨਿਓਟੋਂ ਗੱਡੀ ਚ ਆ ਕੇ ਨੂੰ ਆਰਡਰ ਵੀ ਦੇ ਗਏ, ਕੁਝ ਪੈਸੇ ਵੀ ਦੇ ਗਏ, ਅੱਗੋਂ ਉਹਨਾਂ ਨੂੰ ਕੀ ਪਤਾ। ਹਾਏ 2 ਸਾਲ ਨਾਲ 2 ਸਾਲ ਲੈ ਹੁਣ ਚਨਿਓਟੋਂ ਹੋਣਾ ਇੱਕ ਬੰਦੇ ਨੇ, ਇੱਕ ਦਿਨ ਆ ਮਹੱਲੇ 'ਚ ਹੀ ਵੀ ਉਹਨੇ ਮੋਟਰਸਾਈਕਲ ਦੇ ਲੰਘਦੇ ਪੁੰਦੇ ਦੇਖਿਆ, ਉਹ ਚਨਿਓਟੋਂ ਚੱਕਰ ਲਾ 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 ਭੈਣ ਬਾਂਦਰ ਹੋ ਗਏ। ਸ਼ਰੀਫ ਬੜੇ ਸ਼ਰੀਫ ਆਦਮੀ ਸੀ, ਲੇਕਿਨ ਉਹਨਾਂ ਦਾ ਕੀ ਹਾਲ ਕਰਤਾ ਹੋਏਗਾ ਕਿ ਬਦਤਮੀਜ਼ੀ ਤੇ ਉੱਤਰ ਆਏ, ਬਦਮਾਸ਼ੀ ਤੇ ਉੱਤਰ ਆਏ। ਕਰੈਕਟਰ ਕੀ ਹੁਣ ਜਦੋਂ ਐਂਡ ਹੋ ਗਈ ਨਾ ਉਹਨਾਂ ਦੀ ਕਿ ਯਾਰ ਕੀ ਰੌਲਾ, ਫਿਰ ਕੁਆਲਿਟੀ ਦੇਖੋ ਕਿ 2-4-10 ਚੱਕਰ ਲਾਏ ਆ ਤੇ ਬੰਦਾ ਇਹ ਵੀ ਨਹੀਂ ਹਿੰਮਤ ਪੈਂਦੀ ਕਿ ਚੱਲ ਰਹਿਣ ਦੋ ਯਾਰ ਕਤੋਰੋ ਬਣਵਾ ਲੈਣੇ। ਇਹ ਵੀ ਨਜ਼ਰ ਆਉਂਦਾ ਕਿ ਕਤੋਰੋ ਬਣਨਾ ਵੀ ਨਹੀਂ। ਇਹ ਵੀ ਦੇਖਣਾ ਬੰਦਾ ਆਪਣੇ ਅੰਦਰ ਉਲਝਦਾ ਰਹਿੰਦਾ, ਪਤਾ ਲੱਗ ਜਾਂਦਾ ਵੀ ਨਹੀਂ ਬਣਨਾ। ਅੱਛਾ ਉਹ ਜਨਾਬ ਜੀ ਇੱਕ ਦਿਨ ਆਏ ਨੇ ਰਾਤ ਨੂੰ, ਛਾਪਾ ਮਾਰਿਆ ਉਹਨਾਂ ਨੇ ਚਨੋਟੀਆਂ ਨੇ, ਭਾਵੇਂ ਉਹਨਾਂ ਨੇ ਅੰਦਰ ਵੜ ਕੇ ਨਾ ਬਾਹਰੋਂ ਸ਼ਟਰ ਸਟਾ ਕੇ ਤੇ ਕਿਸੇ ਨੂੰ ਕਹਿ ਕੇ ਤਾਲੇ ਲਵਾਏ ਨੇ, ਤੇ ਗਰਮੀਆਂ ਦੇ ਦਿਨ ਨੇ। ਉਹਨਾਂ ਨੇ ਗੱਡੀ ਰੋਕੀ, ਉਹਨਾਂ ਨੇ ਦੇਖਿਆ ਦੁਕਾਨ ਬੰਦ ਆ, ਫੋਨ ਵੀ ਨਹੀਂ ਚੱਲ ਰਿਹਾ, ਜਾਂ ਉਦੋਂ ਮੋਬਾਈਲ ਵੀ ਨਹੀਂ ਸੀ ਇੰਨਾ, ਉਹਨਾਂ ਦੀ ਦੁਕਾਨ ਦਾ ਹੀ ਫੋਨ ਸੀ, ਉਹ ਵੀ ਨਹੀਂ ਚੁੱਕਿਆ ਜਾ ਰਿਹਾ, ਕੁਝ ਵੀ ਨਹੀਂ, ਬੈਲ ਹੋ ਰਹੀ ਆ। ਉਹਨਾਂ ਨੇ ਥੱਲਿਓਂ ਵੇਖਿਆ ਨਾ ਸ਼ਟਰ ਦੀ ਝੀਤ ਨਹੀਂ ਤੇ ਲਾਈਟ ਬਲ ਰਹੀ, ਉਹਨਾਂ ਨੂੰ ਖੁੜ ਗਈ ਸਾਹ ਦੇ ਅੰਦਰ। ਅੱਛਾ ਉਹਨਾਂ ਨੇ ਵਾਦਾ ਬੁਦਾ ਦਿੱਤੀਆਂ, ਸਾਨੂੰ ਪਤਾ ਤੂੰ ਅੰਦਰ ਹੀ ਆ, ਚੁੱਪ ਮੀਸਰਾ, ਬਿਲਕੁਲ ਬਾਹਰੋਂ ਸ਼ਟਰ ਤਾਲੇ ਲੱਗੇ। ਉਹਨਾਂ ਨੇ ਜਾਂਦੇ ਪਤਾ ਕੀਤਾ, ਗਰਮੀ ਫੁੱਲ ਮੀਟਰ ਦੀਆਂ ਤਾਰਾਂ ਲਾਤੀਆਂ ਅੰਦਰ, ਬੁਰੇ ਹਾਲ ਗਰਮੀ ਨਾਲ ਮੀਟਰ ਦੀਆਂ ਤਾਰਾਂ ਲਾਤੀਆਂ, ਲਾ ਕੇ ਥੋੜੀ ਦੇਰ ਖਲੋਤੇ ਚਲੇ ਗਏ। ਇਹ ਬਾਅਦ ਚ ਨਿਕਲਿਆ ਬਾਹਰ, ਬੁਰੇ ਹਾਲ ਬੌਕੇ ਦਿਹਾੜੇ ਭਾਈ। ਜਿਹੜੀ ਤੈਨੂੰ ਦੱਸ ਰਿਹਾ ਇਹਨੂੰ ਦੱਸ ਰਿਹਾ ਮੈਂ, ਤੂੰ ਕੱਖ ਵੀ ਨਹੀਂ ਭਾਜਵੇਦ ਔਰ ਨਾਜ਼ਰੀਨ ਟੈਨਸ਼ਨ ਇੱਕ ਮਿੰਟ ਔਰ ਨਾਜ਼ਰੀਨ ਸ਼ਰਤ ਕੀ ਲੱਗੀ ਹੈ, ਸ਼ਰਤ ਕੀ ਲੱਗੀ, ਇਹ ਪੂਰਾ ਇੱਕ ਐਗਰੀਮੈਂਟ ਸਾਈਨ ਹੋਇਆ, ਮੈਂ ਬਿਆਨੇ ਹਲਫੀ ਸਾਈਨ ਹੋਇਆ, सोनी जमानती है। उस्ताद जवेद से हमने 2 स्पीकर और सामान जो भी है बनवाया है, जो कि हमें 30 मार्च 2022 को बना के देने का वादा किया गया है। अगर इस तारीख को ये चीजें हमें ना दी गई तो 50,000 रुपया हमें वापस किया जाएगा, जिसकी जमानत अजमल सोनी ने दी है। अगर सोनी ना दे पाया तो उसकी सैलरी में से कटेंगे और हम डैश डैश होंगे अगर ना काटे तो। और अगर 30 तारीख को सामान मुकम्मल जिस तरह कहा गया है मिल गया तो हम सबको खाना खिलाएंगे, यानी मैं इन्हें सारे जिन्हें भी सारे अच्छा खाना खिलावांगा। दस्तखत अजमल सोनी दे, दस्तखत मेरे। हुण सोनी पता की गल आ, तरहा मैनूं दस दे भी मैं कटनी किद्दां। ਭਾਜੀ ਤੁਸੀਂ ਰੋਟੀ ਦੇ ਪੈਸੇ ਤਿਆਰ ਰੱਖੋ। ਭਾਜਵੇਦ ਤੂੰ ਵੀ ਦੱਸ ਜ਼ਰਾ ਓਏ ਤੇਰੇ ਵਰਗੇ ਬੜੇ ਆਏ। ਉਹ ਭਾਈ ਭੂਖਾ ਪਾ ਕੇ ਫਿਰਿਆ ਕਰਾਂਗੇ ਆਪਣੀਆਂ ਗਲੀਆਂ 'ਚ, ਦੇਖੀ ਤੂੰ। ਓਏ ਤੂੰ ਇਸ ਕਿਸਮ ਦਾ ਟੈਨਸ਼ਨ ਨਾ ਲੈ। ਹਾਂ ਤੂੰ ਟੈਨਸ਼ਨ ਨਾ ਲੈ। ਕਿਹੜੀ ਤਰੀਕ ਨੂੰ ਤਿਆਰ ਹੋਣੇ ਦੱਸ ਜ਼ਰਾ ਇਹਨਾਂ ਨੂੰ ਵੀ। ਉਹ ਸੋਨੀ ਮਾਰਚ ਨੂੰ ਇੱਥੇ ਹੋਊਗਾ ਪਹਿਲੇ ਹੀ। ਹੁਣ ਇਹਦੇ ਅਗਰ ਬਣਾਉਣੇ ਨੇ ਨਾ, ਇਹਨੇ ਕਹਿਣਾ ਸੀ 29 ਦੀ ਰਾਤ ਨੂੰ ਹੋਣਗੇ, 30 ਮਾਰਚ ਦਾ 30 ਦਾ ਹੀ ਲਿਖਿਆ। 30 ਤੋਂ ਪਹਿਲੇ ਚਲੋ 30 ਤੋਂ ਪਹਿਲੇ ਕਰ ਸੋਨੀ ਲੈਣਾ। ਸਾਹਿਬ ਤੂੰ ਐਡੀ ਦਾੜੀ ਰੱਖ ਕੇ ਫਿਰਿਆ ਕਰਨਾ, ਤੇਰਾ ਪਤਾ ਨਹੀਂ ਲੱਗਿਆ ਕਰਨਾ। ਮਸਤ ਹੋ ਜਾਏਗਾ ਮਸਤ। ਦੁਨੀਆ ਦਾ ਹਰ ਕੰਮ ਛੱਡ ਦੇਣਾ ਸੋਨੀ, ਤੂੰ ਲਟਾਂ ਵਧਾ ਲੈਣੀਆਂ ਨੇ, ਮਹੱਲੇ 'ਚ ਫਿਰਨਾ, ਲੋਕਾਂ ਨੇ ਕਹਿਣਾ ਉਹ ਬੇਜ਼ਬਾਨਾ ਜਾ ਰਹੇ, ਲੋਕਾਂ ਨੇ ਕਹਿਣਾ ਉਹ ਸੋਨੀ ਜਾ ਰਹੇ ਜਿਹਨੇ ਜ਼ਮਾਨਤ ਦਿੱਤੀ ਸੀ। ਇਹਨਾਂ ਦਾ ਕੀ ਹਾਲ ਕਰਨਾ ਮੈਨੂੰ ਇਹ ਦੱਸ ਦੀ, ਤੂੰ ਸਪੀਕਰ ਨਹੀਂ ਪਾ ਕੇ ਨਹੀਂ ਆਉਣੇ ਇਹ ਲਟਾ ਉਟਾ ਵਧਾ ਕੇ ਸਟਾਰਟ ਸੋਨੀ ਨਹੀਂ ਤੂੰ ਮੇਰੀਆਂ ਗੱਲਾਂ ਤੇ ਨਾ ਜਾ, ਮੈਨੂੰ ਸਾਰਾ ਪਤਾ। ਨਹੀਂ ਇਹਨੇ ਲਟਾਂ ਵਧਾ ਕੇ ਨਾ ਬਾਹਰ ਖਿਲਾਰ ਕੇ ਕਹਿਣਾ ਹਾਂ ਓਏ ਕਦੀ ਡੱਕਣਾ ਬਣਵਾਇਓ, ਕਦੀ ਡੱਕਣਾ ਬਣਵਾਇਓ, ਆ ਮੈਂ ਬਣਵਾਇਆ ਸੀ, ਆ ਦੇਖੋ ਲੋਕਾਂ ਨੇ ਕੀ ਕਰਨਾ। ਓਏ ਛੱਡ ਦਿਓ, ਓਏ ਗਾਣੇ ਸੁਣਨੇ ਛੱਡ ਦਿਓ, ਉਹ ਕੁਛ ਨਹੀਂ ਪਿਆ ਡੱਬਿਆਂ 'ਚ। ਇਹ ਲੋਕਾਂ ਨੇ ਕਿਹਾ ਡੱਕ ਭੰਨਣ ਵਾਲਾ ਬਾਬਾ ਆ ਗਿਆ ਯਾਰ, ਜਿਹੜਾ ਡੱਕ ਭੰਨਦਾ ਇਹ ਨਾ। 7ਵੀਂ ਚੋਂ ਦੱਸਿਆ ਸੀ ਜਦੋਂ ਮੇਰੇ ਕੋਲ ਆਇਆ ਸੀ, ਉਦੋਂ ਮੈਂ ਜਾਣਦਾ। ਅੱਛਾ ਇਹਨੇ ਮਸ਼ਹੂਰ ਹੋ ਜਾਣਾ ਫੈਸਲਾਬਾਦ 'ਚ, ਲੋਕਾਂ ਨੇ ਇਹਨੂੰ ਦੂਰੋਂ ਵੇਖ ਨਾਲ ਦਿਨ ਕਰ ਓਏ ਉਹ ਆਇਆ ਜਿਹਨੇ ਜ਼ਮਾਨਤ ਦਿੱਤੀ ਦਿੱਤੀ। ਅੱਛਾ ਹੁਣ ਉਹ ਫੁੱਲਾਂ ਵਾਲੀਆਂ ਸ਼ਰਟਾਂ ਪਾ ਕੇ ਫਿਰਦਾ ਨਾ, ਫਿਰ ਇਹਨੇ ਸੇਬੇ ਵਾਲੀ ਬੋਰੀ ਪਾ ਕੇ ਫਿਰਿਆ ਇਹਨੂੰ ਵੀ ਭੈਣ ਇਹ ਤੁਹਾਡਾ ਕੀ ਹਾਲ ਹੋਇਆ, ਜ਼ਮਾਨਤ ਤੇ ਬੈਠਾ, ਜ਼ਮਾਨਤ ਦਿੱਤੀ, ਹਾਂ 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 ਮੈਂ ਜ਼ਮਾਨਤ ਦਿੱਤੀ ਸੀ ਇੱਕ ਦੀ, ਹਾਂ ਇਹਦਾ ਨਾਮ ਰੱਖ ਦਿਓ ਅਜਮਲ ਜ਼ਮਾਨਤੀ ਆ। ਨਹੀਂ ਹੁਣ ਬੜੇ ਦੰਦ ਕੱਢਦਾ। 30 ਤੋਂ ਪਹਿਲੇ ਤੇਰਾ ਮੁਕਾਮ ਹੋਣਾ ਹੀ ਦੇਖੀ। ਤੂੰ ਵੇਖੀ ਬੇਟੇ, ਹਾਏ ਤੂੰ ਚੋ ਉਂਗਲਾਂ 'ਚ ਸਿਗਰਟ ਦੇ ਟੋਟੇ ਲਾਏ ਹੋਣੇ।
ਆ ਮੈਂ ਜ਼ਬਾਨ ਦਿੱਤੀ ਸੀ ਉਹ ਆ ਬਾਜੀ। ਡੈਕ ਬਣਵਾਓ ਹਾਂ ਪਾਜਵੇਦ ਤੇਰੀ ਮਿਹਰਬਾਨੀ ਆ, ਕੋਈ ਮੁਕਾਮ ਕਰਦੇ ਇਹਨਾਂ ਦੇ ਤੇ ਮੂੰਹ ਬੰਦ ਕਰ ਦੇ। ਲੱਗ ਜੂ ਪਤਾ ਇਹਨਾਂ ਦਾ ਵੀ ਲਿਖਣਾ ਸੀ 5-5000 ਫੇਰ ਮਜ਼ਾ ਆਉਣਾ ਸੀ ਭਾਈ ਨੱਸੀ ਤੇ ਅੱਗੇ ਸਾਲ ਹੋ ਗਿਆ ਰੋਂਦੇ ਆ ਇਹਨਾਂ ਦਾ ਸਾਡੇ ਦੋ ਹਿਸਾਬ ਆ। ਅੱਛਾ ਜੀ, ਉਹਦੇ ਵੀ ਸੁਣੋ ਜਰਾ ਵੀ ਤੁਸੀਂ ਮੇਰੇ ਖਾਤੇ ਪਾਏ ਇਹਨਾਂ ਦਾ ਵੀ 5-5000 ਪਾਓ ਜਿਹੜੇ ਦੰਦ ਓਏ ਅਸੀਂ ਕੱਢੇ ਦਿਓ ਬਿਆਨ ਤੁਸੀਂ। ਭਾਈ ਰੋਟੀ ਉਹ ਖਵਾ ਦੇਣਗੇ ਜਾ ਰੋਟੀ ਜਾ ਅਸੀਂ ਖਵਾਵਾਂਗੇ 5-5 ਹਜ਼ਾਰ ਵੀ ਪਾਵਾਂਗੇ ਸੀ ਪਰੇ ਪੰਚਾਇਤ ਬਹਿਣ ਵਾਲੇ ਬੰਦੇ ਆ ਤੈਨੂੰ ਦੇਖੀ ਕਿੱਡਾ ਮੱਚ ਜੇ ਜੋ ਚੁੱਕਣਾ ਤੈਨੂੰ ਸੱਤ ਰੋਟੀ ਗੇਮ ਮੂੰਹ ਚ ਪਾ ਕੇ ਆਣ ਹਾਏ ਅਨਾਰ ਵੇਖੋ ਨਾਰ ਹਾਏ ਇਹਨੇ ਬੜੇ ਥੱਲੇ ਤੇ ਬੈਠੇ ਨਾ ਪਾਟਾ ਸੂਟ ਪਾ ਕੇ ਲੱਗਾ ਆ ਕੀ ਵੀ ਚਵੜਾ ਮਤ ਨਹੀਂ ਉਹ ਨਹੀਂ ਇਹਨਾਂ ਨਾਲ ਤੁਰੇ ਜਾਂਦੇ ਨੇ ਹੱਥ ਨਾਲ ਐਵੇਂ ਵਾਲੀਅਮ ਐ ਕਰੇ ਇਹਨੇ ਨਾ ਹਾਂ ਆ ਵਾ ਚੈੱਕ ਕਰੋ ਰਿਜ਼ਲਟ ਚੈੱਕ ਕਰੋ ਆ ਸਾਜਵੇਨ ਨੇ ਬਣਾਇਆ ਸਾਜਵੇਨ ਨੇ ਬਣਾਇਆ ਇਹਨੇ ਜਿਹੜੀ ਜਗਾਨ ਦੇ ਲਾਗੋਂ ਲੱਗਿਆ ਕਰਨਾ ਉਹ ਕਹਿਣਾ ਕੱਦੀ ਕਿਦਾ ਭਗੂੜਾ ਲਵਾ ਲਈ ਪਾਏ ਤੇ ਵੀ ਪਾਏ ਹੋ ਗਏ ਇਹਨੇ ਆ। ਦਹੀਂ ਭੱਲਿਆਂ ਦੀ ਰੇੜੀ ਤੇ ਕੋਲ ਜਾ ਕੇ ਲਾ ਉਲਟੀਆਂ ਕੌਣ ਕਰ ਗਿਆ ਉਲਟੀਆਂ ਕੌਣ ਕਰ ਗਿਆ ਸੋਨੀ ਖਾਨ ਡੱਬੇ ਮੁਕੰਮਲ ਅੱਛਾ ਸਿਰਫ ਇੰਡੀਆ ਖੋਲੇ ਕੋਈ ਨਾ ਹੈਂ? ਐਂਪਲੀਫਾਇਰ ਸਿਰਫ ਰਹਿੰਦਾ ਬਸ ਤੂੰ ਬੇਫਿਕਰ ਹੋ ਜਾ ਤੁਸੀਂ ਤਿਆਰੀ ਕਰ ਲਓ। ਭਾਈ ਜਾਨ ਆਪਾਂ ਨੂੰ ਰੱਖ ਦੇਣਾ ਇੱਕ ਮਿੰਟ 29 ਤਰੀਕ ਨੂੰ। ਮੈਂ 100% ਓਕੇ ਲੈਣਾ ਮੈਨੂੰ ਇਹ ਨਹੀਂ ਨਹੀਂ, ਕਹਿਣਾ 100 ਆ ਇੱਕ ਇੰਨਾ ਕੁ 2 ਰੁਪਏ ਦਾ ਨਹੀਂ, ਪੀਜ਼ਾ ਨਹੀਂ, ਕਾਟਾ ਨਹੀਂ। ਮੈਂ ਸਵੇਰੇ ਪਾ ਜਾਗਾ ਆ ਵਾਲੀਅਮ ਨਹੀਂ ਲੱਭਾ ਬੰਦਾ ਬਿਮਾਰ ਸੀ ਮੈਂ ਲਾਹੌਰੋਂ ਲੈਵਾਂਗਾ ਮੈਂ ਇਹ ਨਹੀਂ ਸੁਣਨਾ ਹਾਂ। ਇਦਾਂ ਦਾ ਕੋਈ ਕੰਮ ਨਹੀਂ ਹੋਣਾ ਮੈਨੂੰ A to Z ਕਲੀਅਰ ਚਾਹੀਦਾ ਹੀ ਹਾਂ ਹਾਂ ਜਸਾਨੀ ਕਲੀਅਰ ਵੀ ਹੋ ਰਹੀ ਹੈ ਹਾਂ ਭਾਜੀ। ਔਰ ਨਾਜ਼ਰੀਨ 30 ਤਰੀਕ ਹਾਲੇ ਦਿਨ ਇੱਥੇ ਸਪੀਕਰ ਇੱਥੇ ਐਂਪਲੀਫਾਇਰ ਤੁਹਾਡੇ ਸਾਹਮਣੇ ਸੁਣਾਇਆ ਜਾਏਗਾ ਤੁਹਾਨੂੰ ਓਕੇ ਹੋ ਗਿਆ 30 ਤੋਂ ਪਹਿਲੇ 30 ਤੋਂ ਪਹਿਲੇ ਮੈਂ 30 ਦਾ ਕਹਿਤਾ ਨਾ ਤੁਸੀਂ ਭਾਵੇਂ 28 ਨੂੰ ਲਿਆਓ ਅਸੀਂ ਵੀਡੀਓ 30 ਨੂੰ ਬਣਾਵਾਂਗੇ ਜਾਂ ਜਦੋਂ ਵੀ ਆ ਗਏ ਉਸੇ ਟਾਈਮ ਬਣਾਵਾਂਗੇ ਸੋਨੀ ਭਾਈ ਨੇ ਬੁਰਖਾ ਪਾ ਕੇ ਸਿਗਰਟ ਪੀਆ ਕਰੇ ਇਹਦੇ ਘਰ ਤੋਂ ਇਹ ਬੱਬੜਿਆ ਨਾ ਉਹ ਨਹੀਂ ਤੁਸੀਂ ਐਵੇਂ ਪਾਜਵੇਦ ਪੁਰਖਾ ਪਾ ਕੇ ਤੇ ਨੱਚੀ ਸੋਨੀ ਖਾਨ ਤੂੰ ਟੈਨਸ਼ਨ ਲੈ ਯਾਰ ਆੜੀਆਂ ਤੋਂ ਮੱਥੇ ਤੇ ਤੀੜੀਆਂ ਪਾਈਆਂ ਲਾ ਦੇ ਇਹਦਾ ਤੈਨੂੰ ਪਤਾ ਨਹੀਂ ਸੋਣੀ ਖੁਦਾ ਦੀ ਕਸਮ ਹੈ ਤੈਨੂੰ ਤੂੰ ਇਹਦਾ ਤਾਂ ਪਤਾ ਪਰੇ ਨਹੀਂ ਤੈਨੂੰ ਇਹਦਾ ਯਾਰ ਤੂੰ ਹਿਸਾਬ ਲਾ ਹੈਪੀ ਹੋ ਜਾ ਹੈਪੀ ਕਿ 1 ਮਹੀਨਾ ਪਹਿਲੇ ਇਹਨੂੰ ਮੈਂ ਇੱਕ ਵੌਇਸ ਮੈਸੇਜ ਕੀਤਾ ਉਹਨੂੰ ਮੈਂ ਸੁਣਾ ਨਹੀਂ ਸਕਦਾ ਉਹ ਚ ਗਾਲਾਂ ਬਹੁਤ ਸੀ ਕਿੰਨਾ ਕੁ ਮੈਂ ਅੱਕ ਗਿਆ ਹੋਵਾਂਗਾ ਕਿ ਮੈਂ ਇਹਨੂੰ ਕਿਹਾ ਓਏ ਮੈਂ ਡੈਸ਼ ਨਹੀਂ ਕਰਦਾ ਤੇਰੇ ਡੈਕ ਨੂੰ ਓਏ ਮੈਂ ਨਹੀਂ ਕਰਦਾ ਤੇ ਮੈਂ ਬਲੌਕ ਕਰਤਾ ਇਹਨੂੰ ਪਾ ਮੈਨੂੰ ਤੇਤੇ ਯਕੀਨ ਆ ਲੇਕਿਨ ਆ ਜਿਹੜੀਆਂ ਗੱਲਾਂ ਕਰੀ ਜਾਂਦੇ ਮੈਨੂੰ ਇਹਨਾਂ ਦਾ ਵੀ ਇੱਥੇ ਤੱਕ ਖੁਦਾ ਦੀ ਕਸਮ ਇੱਥੇ ਤੱਕ ਇਹਨੂੰ ਮੈਂ ਕਿਹਾ ਤੈਨੂੰ ਤਰਸ ਨਹੀਂ ਹੁੰਦਾ ਮੇਰੇ ਤੇ ਯਾਰ ਬੰਦਾ ਤਰਸ ਖਾ ਲੈਂਦਾ ਕਿਸੇ ਦੇ ਨਹੀਂ ਉਹ ਤੂੰ ਕਿਸ ਬਾਗ ਦਾ ਕੌਣ ਆ ਤੂੰ ਪਾ ਤੇਰੀ ਮਿਹਰਬਾਨੀ ਲੈ ਇਹ ਲੱਗ ਜੂ ਪਤਾ ਜਦੋਂ ਇੰਜ ਕਰਕੇ ਲੱਗ ਤੂੰ ਸਿਰਫ ਨਾ ਜਿਹੜੀ ਮਾਰਚ ਦੀ ਤਨਖਾਹ ਨਾ ਉਹ ਕਿਤੋਂ ਇੰਤਜ਼ਾਮ ਕਰ ਕਿਉਂਕਿ ਤੇਰੇ ਘਰ ਦਾ ਖਰਚਾ ਬਹੁਤ ਆ ਤੇ ਤੂੰ ਜ਼ਮਾਨਤ ਨਹੀਂ ਹੋ ਦਿੱਤੀ ਤੇਰਾ ਕੋਈ ਵਕੀਲ ਵੀ ਨਹੀਂ ਹੋਣਾ ਦੇਖੀ ਤੂੰ ਤੁਸੀਂ ਆਪਣਾ ਇੰਤਜ਼ਾਮ ਕਰੋ ਤੁਹਾਡਾ ਮੁਕਾਮ ਹੋ ਗਿਆ ਬੇਟੇ 80% ਕੰਮ ਤਿਆਰ ਪਿਆ ਵਾ ਉਹ ਦਿਖਾਈ ਮੈਨੂੰ ਇਹ 80% ਅੱਲਾ ਦੀ ਕਸਮ ਆਜ਼ਾਨਾ ਹੋ ਰਹੀਆਂ ਅੱਲਾ ਮਾਫੀ ਦਵੇ ਅਸੀਂ ਵਿੱਚ ਬੋਲੀ ਜਾ ਰਹੇ ਇਹਨੇ ਐਡੀ ਕਿ ਪਲੇਟ ਬਣਾ ਕੇ ਨਾ ਇੱਕ ਜਿਹੜੀ ਡੈਕ ਦੇ ਅੰਦਰ ਦੀ ਇਹਦੇ ਬਾਹਰ ਰੱਖੀ ਹੁੰਦੀ ਸੀ ਭਾਜੀ ਮੇਰਾ ਡੈਕ ਭਾਈ ਆ ਤੁਹਾਡੇ ਕੰਮ ਕਰ ਰਿਹਾ ਤੇ ਪਲੇਟ ਬਣ ਗਈ ਉਹ ਨਿਕਲ ਗਿਆ ਦੂਜਾ ਆਇਆ ਉਸਤਾਦ ਜੀ ਡੈਕ ਉੱਤੇ ਆ ਕੀ ਕਰਨ ਡਿਆ ਮੈਂ ਆ ਦੇਖ ਆ ਬਣਾ ਤੇ ਲਈ 17 ਗਾਹ ਕੇ ਉਸ ਪਲੇਟ ਤੇ ਭੁਗਤਾਉਂਦਾ ਸੀ ਤੇ ਇਹੀ ਕਹਿੰਦਾ ਸੀ ਇਹ ਤੇਰਾ ਵਾ ਭਾਈ ਸੋਹਣੀ ਨੇ ਦੇਖੀ ਲੋ ਖੁਦਕੁਸ਼ੀ ਕਰੀ ਸੀ ਉਹ ਭਾਜੀ ਪੁਰਾਣੀ ਗੱਲ ਆ ਹਾਂਜੀ। ਨਿਜ਼ਾਮ ਨਵਾਂ ਹੋਰ ਹੋਇਆ ਆ ਹੁਣ ਸ਼ਰਟਾਂ ਸੋਹਣੀਆਂ ਪਾਉਂਦੇ ਨਾ ਇਹਨੇ ਗੱਲ 'ਚ ਪਹੁੰਚਾ ਪਾ ਕੇ ਫਿਰਿਆ ਕਰ ਇਹਨੇ ਬਰਲਾ ਰੇਟ ਲਵਾਲਾ ਮੋਟਰਸਾਈਕਲ ਦਾ ਵੀ ਕਿਉਂਕਿ ਮਾਰਚ ਦਾ ਮਹੀਨਾ ਔਖਾ ਵਾ ਖਰਚੇ ਵੀ ਜ਼ਿਆਦਾ ਨੇ ਮੇਰੇ ਵੱਲੋਂ 1 ਰੁਪਈਆ ਤੈਨੂੰ ਤਨਖਾਹ ਨਹੀਂ ਮਿਲਣੀ ਮੈਂ ਗਾਲ ਲਿਖੀ ਵਿੱਚ ਤੈਨੂੰ ਤਨਖਾਹ ਦੇਵਾਂ ਤੇ ਜਿਹੜੇ ਇਹਨਾਂ ਦੇ ਇਕੱਠੇ ਜਿਹੜੇ ਉਹ ਵੀ 5-5 ਇੱਥੇ ਤਿਆਰ ਗੱਲ ਰੱਖੋ ਉਹ ਪਾਇਣਾ ਇਹਨੇ ਖੁਦਕੁਸ਼ੀ ਕਰੀ ਪੱਖੇ ਨਾਲ ਲਵਾਂਗੇ ਤੇ ਇਹਨੀ ਕਿ ਚਿੜ ਛੜ ਕੇ ਜਿਹੜੀ ਸੱਚ ਵੇਚ ਦੇਣਾ ਨਾ ਨਾ ਨਹੀਂ ਐਸਾ ਕੋਈ ਕੰਮ ਹੀ ਨਹੀਂ ਬੇਟੇ 80% ਕੰਮ ਤਿਆਰ ਆ ਮੈਨੂੰ ਪਤਾ ਮੈਂ ਕਹਿੰਦਾ 99 ਵੀ ਤਿਆਰ ਹੋਵੇ ਤੇ ਮੈਂ 100 ਲੈਣਾ ਵਾ ਤੇ 100 ਹੀ ਮਿਲੇਗਾ ਹਾਂ ਬਾ ਓਕੇ ਹੋ ਪਾ ਕਿਹੜੀ ਤਰੀਕ ਨੂੰ 29 ਨੂੰ ਅੱਛਾ ਤੇਰੀ ਵਰਕਸ਼ਾਪ ਮੈਂ ਬਿਸਤਰਾ ਕਰ ਲੈਣਾ ਦੋਨੇ ਭਰਾ ਰਲ ਮਿਲ ਕੇ ਤਿਆਰ ਕਰ ਲਾਂਗੇ ਡਰ ਗਿਆ ਉਹ ਨਹੀਂ ਉਹ ਡਰਿਆ ਨਹੀਂ ਉਹ ਪਤਾ ਭਾਈ ਲੱਗ ਗਿਆ ਸੋਚ ਉਹਨੂੰ ਸ਼ੱਕ ਪੈ ਗਿਆ ਉਹ ਭਾਈ ਡਰਿਆ ਨਹੀਂ ਹੁੰਦਾ ਵੀ ਬਾਜ਼ ਦਫਾ ਵੀ ਸੋਚ ਇਹਨੇ ਰਾਤ ਨੂੰ 2 ਵਜੇ ਨੂੰ ਫੋਨ ਕਰਕੇ ਕਿਆ ਕਰਨਾ ਕਰ ਰਿਹਾ ਕੰਮ ਉਹਦੇ ਕੰਮ ਹੋ ਰਿਹਾ ਇਹਦੀਆਂ ਨੀਂਦਾਂ ਉੱਡ ਗਈਆਂ ਤੇ ਸਮਝ ਉਹਨੇ ਵੀ ਕਿਹਾ ਆਵਾਜ਼ ਨਹੀਂ ਆ ਰਹੀ ਯਾਰ ਛੇੜ ਥੋੜੇ ਦੀ ਭਾਜੀ ਪਤਾ ਕੀ ਮੈਂ ਤਾਂ ਕਹਿ ਰਿਹਾ ਵੀ ਇਹ ਕਿਸੇ ਟਾਈਮ ਸਪੀਕਰ ਬਣਾ ਰਿਹਾ ਮੈਨੂੰ ਕਹਿ ਰਿਹਾ ਸੋਨੀ ਤੋਂ ਫਲਾਨੀ ਤਾਰ ਲੈ ਸਪੀਕਰ ਲੈ ਤੂੰ ਮੈਂ ਕਰ ਲੂੰ ਅੰਦਰ ਵਾਲੇ ਹਾਂ ਕੰਮ ਨਹੀਂ ਉਹ ਕਰਨਗੇ। ਤੁਸੀਂ ਜੋ ਮਰਜ਼ੀ ਕਰੋ ਲੋ ਜੀ ਸ਼ਿਫਟਿੰਗ ਕਰਨਾ ਬੱਚੇ ਉਧਰ ਲੈ ਜਾ ਸਪੀਕਰ ਮੁਕੰਮਲ ਅੱਛਾ ਹਾਂ। ਡੱਬੇ ਕੰਪਲੀਟ ਹੂੰ ਸਿਰਫ ਐਂਪਲੀਫਾਇਰ ਰਹਿੰਦਾ ਵੈਰੀ ਗੁੱਡ ਹਰ ਸ਼ੈ ਕੰਪਲੀਟ ਆ ਸਿਰਫ ਇੱਕ ਜ਼ਮਾਨਤੀਆ ਚਾਹੀਦਾ ਸੀ ਹਾਲਾਂਕਿ ਸਪੀਕਰ ਤੇ ਡੱਬੇ 2 ਘੰਟੇ ਇਹ ਸਮਝਦੇ ਡੱਬੇ ਸਮਝਦੇ speaker ਇਹ ਪੁਰਾਣਾ ਦੌਰ ਹੀ। ਉਹ ਕਿੰਨਾ ਕੰਮ ਆ ਤੇ ਇਹ ਐਂਪਲੀਫਾਇਰ ਉਹੀ ਸਮਝਦਾ ਪਿਆ ਇਹਨਾਂ ਨੇ ਹਾਸੇ ਬੰਦ ਕਰਾਉਣੇ ਆ ਉਸਤਾਦ ਹਰ ਸ਼ੈ ਕੰਪਲੀਟ ਆ ਸਿਰਫ ਇੱਕ ਜ਼ਮਾਨਤੀਆ ਚਾਹੀਦਾ ਸੀ ਜਿਹਨੂੰ ਨੂੰ ਫਸਵਾਉਣਾ ਸੀ ਅੱਜ ਵੇਦ ਇਹਨਾਂ ਦੇ ਹਾਸੇ ਬੰਦ ਕਰਾਉਣੇ ਉਹ ਲੈ ਤੇ ਪਰ ਹਾਲ ਤੂੰ ਵੀ ਖਿਆਲ ਕਰੀ ਤੇਰੀ ਮਿਹਰਬਾਨੀ
ਕਹਿੰਦਾ ਤੁਸੀਂ ਵੀ ਆਸਰਾ ਕਰਾਉਣਾ ਹਾਂ ਜਿਹੜਾ ਮੁਕਾਮ ਨਾ ਕਰਾ ਦੀ ਕਿਤੇ ਲੈ ਹੋਇਆ ਲੈ ਅੱਗੇ ਹਾਲਾਤ ਬੜੇ ਆਟੋਮੈਟਿਕ ਹੋਏ ਆ। ਤੇਰੀ ਬੱਚੀ ਬਾਹਰ ਆਈ ਲੈ ਕਰ ਥੋੜੀ ਨੇ ਘਰ ਨਾ ਐਵੇਂ ਬੁੱਢੀ ਨਾਲ ਲੜੀ ਜਾਣਾ Double ਉਹਨੇ bed- ਚਾਹ ਲੇਟ ਕਰ ਦੇ ਇੱਕ ਤੂੰ ਚਾਹ ਲੇਟ ਕਰਨ ਨਹੀਂ ਉਹ ਤੋਂ ਉਹਦਾ ਪਤਾ ਨਹੀਂ ਕੰਮ ਕਰਨ ਦਿਆ ਕਿ ਨਹੀਂ ਹਾਂ ਮਰਾਂ ਜੀ ਉਹ ਭਾਜੀ ਤੁਸੀਂ ਤਿਆਰੀ ਫੜੋ ਜਰਾ ਹੁਣ ਤੁਹਾਡੇ ਹਾਸੇ ਅਜ਼ਾਨਾ ਹੋ ਰਹੀਆਂ ਲਓ ਜੀ ਅਜ਼ਾਨਾ ਹੋ ਰਹੀਆਂ ਠੀਕ ਹੈ ਜੀ ਓਕੇ ਜੀ 30 ਤਰੀਕ ਨੂੰ ਡੱਬੇ ਮੁਕੰਮਲ ਮੁਕੰਮਲ ਸੈੱਟ ਡੱਬੇ ਐਂਪਲੀਫਾਇਰ ਚਾਲੂ ਓਕੇ ਲੱਗ ਓਕੇ ਜਾਏਗਾ ਪਤਾ